ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਸਿਹਤ ਸੰਭਾਲ ਦਾ। ਅੱਜ 4 ਨਵੰਬਰ ਦਿਨ ਹੈਗਾ ਜੀ, ਵੀਰਵਾਰ, ਅਤੇ ਵੀਰਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਜਗਵੀਰ ਸਿੰਘ ਜੀ ਹੁਣਾਂ ਦੇ ਨਾਲ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਮੌਕੇ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ, ਰੀਨਿਊਅਲਸ ਕਵਰਡ ਕੈਲੀਫੋਰਨੀਆ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰੋ 408-272-2500। ਨਾਲ ਹੀ ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਅਤੇ ਦੇਵਮਾ ਟਰਲੌਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੌਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੌਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਬਾਠ ਸੈਲਮਾ, ਜਗਤਾਰ ਔਲਖ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ ਅਤੇ ਪਰਮਾਤਮਾ ਚੜ੍ਹਦੀ ਕਲਾ ਦੇ ਲਈ ਅੱਗੇ ਇਹਨਾਂ ਦੀ ਅਰਦਾਸ ਕਰਦੇ ਹਾਂ। ਅਤੇ ਆਓ ਆਪਾਂ ਗੱਲਬਾਤ ਕਰਦੇ ਹੁਣ ਜਗਵੀਰ ਜੀ ਦੇ ਨਾਲ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਦੀਵਾਲੀ ਮੁਬਾਰਕ ਹੋਵੇ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕਹਿੰਦੇ ਕੜੱਲਾਂ ਚੜ੍ਹਦੀਆਂ ਹੈਗੀਆਂ, ਉਹ ਆਪਣੇ ਕੈਲਮੈਗ, ਇਹ ਤੁਹਾਨੂੰ ਉੱਥੇ ਡਰੱਗ ਸਟੋਰ 'ਚ ਮਿਲ ਜੂਗੀ ਦਵਾਈ, ਕਾਊਂਟਰ ਤੋਂ ਹੀ ਮਿਲ ਜਾਂਦੀ। ਕੈਲਮੈਗ ਲਿਖਿਆ ਮਤਲਬ CALMA ਜੀ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਇਕੱਠੀ ਹੁੰਦੀ ਹੈ ਜੀ ਇਹ ਗੋਲੀਆਂ। ਇਹ ਤੁਸੀਂ ਆਪਣੇ 2 ਗੋਲੀਆਂ ਰੋਜ਼ ਲੈ ਲਿਆ ਕਰੋ, ਇਹਦੇ ਨਾਲ ਜੀ ਕੜੱਲਾਂ ਹਟ ਜਾਂਦੀਆਂ ਜੀ। ਨਹੀਂ ਤਾਂ ਫਿਰ ਤੁਸੀਂ 150 ਗ੍ਰਾਮ ਨਾਰੀਅਲ ਦਾ ਤੇਲ ਲੈਣਾ, 10 ਗ੍ਰਾਮ ਵਿੱਚ ਜੈਫਲ ਜਾਂ ਨਟਮੈਗ ਜਿਹਨੂੰ ਕਹਿੰਦੇ, ਉਹ ਮਿਕਸ ਕਰਕੇ ਉਹਦੀ ਮਾਲਿਸ਼ ਕਰਨੀ ਹੈਗੀ ਤੁਸੀਂ। ਨਹੀਂ ਤਾਂ ਆਪਣੇ ਸਰੋਂ ਦੇ ਤੇਲ ਦੇ ਵਿੱਚ ਲਸਣ ਸਾੜ ਕੇ, ਥੋੜ੍ਹੀ ਜਵੈਣ ਸਾੜ ਕੇ ਅਤੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਹਲਦੀ ਇਹਦੇ ਵਿੱਚ ਚੰਗੀ ਰਹਿੰਦੀ ਹੈ ਜੀ, ਅੱਧਾ ਚਮਚਾ ਹਲਦੀ ਦਾ ਦੁੱਧ ਵਿੱਚ ਘੋਲ ਕੇ ਲੈ ਲਓ। ਜੇ ਜ਼ਿਆਦਾ ਤਾਂ 1 ਚਮਚਾ ਵੀ ਲੈ ਸਕਦੇ, 1 ਗਲਾਸ 1 ਚਮਚਾ ਦੁੱਧ ਕੋਸੇ ਜਿਹਾ ਘੋਲ ਕੇ ਹਲਦੀ ਦਾ ਉਹ ਆਪਣੇ ਪੀ ਲਓ, ਉਹ ਵਧੀਆ 'ਚ ਰਹੂਗੀ। ਨਹੀਂ ਜੇ ਤੁਹਾਨੂੰ ਕੁਲੰਜਨ ਦਾ ਤੇਲ ਮਿਲਦਾ, ਇਹ ਬਹੁਤ ਵਧੀਆ ਚੀਜ਼ ਹੈ ਜੀ। ਕੁਲੰਜਨ ਦਾ ਤੇਲ, ਇਹਦੇ ਵਿੱਚੋਂ ਤੁਸੀਂ ਸੇਂਦਾ ਨੂਨ ਮਿਕਸ ਕਰਕੇ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਇਹਦੇ ਅੱਗੇ ਚੱਲਦੇ ਹੈਗੇ, ਜਿਹੜੇ ਕਹਿੰਦੇ ਸੀਗੇ ਖਾਜ ਖੁਜਲੀ ਜੀ ਰਹਿੰਦੀ ਹੈਗੀ ਵਾਲੀ, ਇਹ ਤੁਸੀਂ ਆਪਣੇ 100 ਗ੍ਰਾਮ ਤਿਲਾਂ ਦਾ ਤੇਲ ਲੈ ਲੈਣਾ ਹੈਗਾ, ਅਤੇ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਘਾਹ ਹੁੰਦਾ ਹੈਗਾ ਬਾਹਰ, ਘਾਹ ਕੱਟ ਕੇ ਉਹਦਾ ਜੂਸ ਜਿਹਾ ਕੱਢ ਲੈਣਾ ਤੁਸੀਂ, 20-25 ਗ੍ਰਾਮ ਜੂਸ ਇਹਦੇ ਵਿੱਚ ਤੇਲ ਦੇ ਵਿੱਚ ਮਿਲਾ ਕੇ ਤੁਸੀਂ ਇਹ ਆਪਣੇ ਉਬਾਲਣਾ ਹੈਗਾ। ਜਦ ਤੇਲ ਜਿਹਾ ਰਹਿ ਜਾਵੇ ਉਹਦੀ ਮਾਲਿਸ਼ ਕਰਨੀ ਹੈਗੀ। ਇਹਦੇ ਨਾਲ ਜਿਹੜੀ ਖੁਰਕ ਜੀ ਹੁੰਦੀ ਉਹ ਆਪਣੇ ਠੀਕ ਹੋ ਜਾਂਦੀ। ਨਹੀਂ ਤਾਂ ਆਪਣੇ ਨਾਰੀਅਲ ਦੇ ਤੇਲ ਦੇ ਵਿੱਚ ਤੁਸੀਂ ਆਪਣੇ ਜਿਹੜੀ ਹੁੰਦੀ ਹੈਗੀ ਗੰਧਕ ਪਾਊਡਰ ਆਮ ਮਿਲ ਜਾਂਦਾ, ਆਪਣੀ ਸਟੋਰਾਂ 'ਚ ਵੀ ਮਿਲ ਜਾਂਦਾ ਇਹਦਾ, ਉਹ ਅੰਦਾਜ਼ੇ ਨਾਲ ਮਿਕਸ ਜਿਹਾ ਕਰਕੇ ਉਹਦੀ ਮਾਲਿਸ਼ ਕਰ ਲਓ ਤੁਸੀਂ, ਉਹਦੇ ਨਾਲ ਵੀ ਆਪਣੇ ਥਰੀ ਖੁਰਕ ਜਿਹੜੀ ਆਪਣੇ ਹਟ ਜਾਂਦੀ ਹੈ ਇਹਦੇ ਨਾਲ। ਜਾਂ ਫਿਰ ਤੁਸੀਂ ਨਿੰਬ ਦੇ ਤੇਲ ਦੇ ਵਿੱਚ ਨਿੰਬੂ ਨੂੰ ਜੋੜ ਕੇ ਵੀ ਤੁਸੀਂ ਆਪਣੇ ਲਗਾ ਸਕਦੇ ਹੈਗੇ, ਇਹਦੀ ਮਾਲਿਸ਼ ਕਰ ਲਓ ਤੁਸੀਂ। ਜਾਂ ਫਿਰ ਇਹਦੇ ਤੁਸੀਂ ਥੋੜ੍ਹੀ ਜਿਹੀ ਆਪਣੇ ਅੱਧਾ ਚਮਚਾ ਕਾਲੀ ਮਿਰਚਾਂ ਅਤੇ ਆਪਣੇ 1 ਚਮਚਾ ਆਪਣੇ ਤ੍ਰਿਫਲੇ ਦਾ ਪਾਊਡਰ, ਇਹ ਸਵੇਰ ਸਾਂਝ ਤੁਸੀਂ ਖਾਓ। ਇਹਦੇ ਨਾਲ ਵੀ ਥੋੜ੍ਹਾ ਜੇ ਕੋਈ ਸਰੀਰ ਦੇ ਵਿੱਚ ਆਪਣੇ ਚੀਜ਼ ਹੈਗੀ ਗੰਦੀ, ਖੂਨ ਸਾਫ਼ ਹੋ ਗਏ, ਇਹਦੇ ਨਾਲ ਵੀ ਆਪਣੇ ਸਾਰੀ ਦੂਰ ਹੋ ਜੂਗੀ ਆਪਣੇ ਖਾਜ ਖੁੱਲੀ ਜਿਹੜੀ ਹੁੰਦੀ। ਜਾਂ ਨਹੀਂ ਤਾਂ ਫਿਰ ਨਾਰੀਅਲ ਦਾ ਤੇਲ ਥੋੜ੍ਹਾ ਜਿਹਾ ਦੁੱਧ ਵਿੱਚ ਅਤੇ ਥੋੜ੍ਹਾ ਜਿਹਾ ਮੁਸ਼ਕਪੂਰ, ਇਹ ਮਿਕਸ ਕਰਕੇ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ ਅਜਵਾਇਣ ਨੂੰ ਪਾਣੀ ਭਿਓ ਕੇ ਤੁਸੀਂ ਅਜਵਾਇਣ ਲੇਪ ਜਿਹਾ ਬਣਾ ਲਓ, ਉਹ ਲੇਪ ਤੁਸੀਂ ਲਗਾਓ ਜਿੱਥੇ ਸਾਰੇ ਖਾਜ ਹੁੰਦੀ ਹੈਗੀ, ਇਹ ਤੁਸੀਂ ਉਹਨੇ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਮੂੰਹ, ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਮੂੰਹ ਕਹਿੰਦੇ ਸੀਗੇ ਸੁੱਕਦਾ ਹੈਗਾ, ਉਹ ਤਾਂ ਆਪਣੇ ਪਲੰਬ ਖਾ ਸਕਦੇ ਹੈਗੇ ਤੁਸੀਂ, 3-4 ਪਲੰਬ ਤੁਸੀਂ ਰੋਜ਼ ਖਾ ਲਿਆ ਕਰੋ। ਅਤੇ ਮੂੰਹ ਵਿੱਚ ਥੋੜ੍ਹੀ ਛੋਟੀ ਇਲਾਇਚੀ ਉਹ ਪਾ ਕੇ ਆਪਣੇ ਚੂਸੀ ਚੱਲੋ। ਜੇ ਤੁਹਾਨੂੰ ਆਪਣੇ ਇੱਥੇ ਮਿਲਦਾ ਹੈਗਾ ਧੁੰਤਾਂ ਦਾ ਸ਼ਹਿਤੂਤ ਸ਼ਰਬਤ ਬਣਿਆ ਬਣਾਇਆ ਜੇ ਮਿਲਦਾ ਹੈਗਾ ਤਾਂ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਸੰਗਤਰੇ ਦਾ ਜੂਸ ਪੀ ਸਕਦੇ ਹੈਗੇ, ਅਨਾਰ ਦਾ ਜੂਸ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ 1 ਚਮਚਾ ਤੁਸੀਂ ਗਲੈਸਰੀਨ ਦਾ ਪਾ ਕੇ ਮੂੰਹ ਦੇ ਵਿੱਚ ਐਨ ਉਹਨੇ ਚਾਰੇ ਪਾਸੇ ਜੀਭ ਨਾਲ ਘੁਮਾਉਣਾ, 2-4 ਮਿੰਟ ਰੱਖ ਕੇ ਉਹ ਫਿਰ ਬਾਹਰ ਕੱਢ ਦਿਓ ਤੁਸੀਂ। ਇਹਦੇ ਨਾਲ ਵੀ ਪੱਕੀ ਗਰੰਟੀ ਹੈ ਜੀ, ਆਪਣੇ ਜਿਹੜਾ ਮੂੰਹ ਸੁੱਕਦਾ ਆਪਣੇ ਠੀਕ ਹੋ ਜਾਂਦਾ। ਜੇ ਕੋਈ ਮੂੰਹ ਛਾਲੇ ਛੁੱਲੇ ਹੋਵੇ ਜਾਂ ਕੋਈ ਸੋਜਸ਼ ਹੋਵੇ ਜਾਂ ਕੋਈ ਇਹੋ ਜਿਹੀ ਚੀਜ਼ਾਂ ਵੀ ਆਪਣੇ ਮੂੰਹ ਦੀਆਂ ਆਪਣੇ ਠੀਕ ਹੋ ਜਾਂਦੀਆਂ ਇਹਦੇ ਨਾਲ। ਜਿਹੜੇ ਕਹਿੰਦੇ ਸੀ ਉਹ ਪੀਜ਼ਾ ਖਾ ਕੇ ਇਨਫੈਕਸ਼ਨ ਜੀ ਗਲ ਪੱਕ ਜਾਂਦਾ ਉਹਨਾਂ ਦਾ, ਉਹ ਪੀਜ਼ਾ ਨਾ ਖਾਇਆ ਕਰੇ ਜੀ, ਸਾਰਿਆਂ ਤੋਂ ਵਧੀਆ ਦਾ ਇਲਾਜ ਇਹੀ ਹੈ। ਉਹਦੇ ਵਿੱਚ ਹਾਂਜੀ, ਉਹਦੇ 'ਚ ਪੀਜ਼ੇ ਦੇ ਵਿੱਚ ਕੋਈ ਚੀਜ਼ ਜਿਹੜੀ ਹੈਗੀ ਆ ਉਹਨੇ ਸਹੀ ਈਸਟ ਪਾ ਦਿੰਦੇ ਹੈਗੇ ਰੋਟੀ ਨੂੰ ਫੈਲਾਣੇ ਵਾਸਤੇ, ਆਟੇ ਨੂੰ, ਉਹ ਮੇਰਾ ਖਿਆਲ ਉਹਨੂੰ ਐਲਰਜੀ ਕਰਦੀ ਹੈ ਜੀ। ਈਸਟ 'ਤੇ ਐਲਰਜੀ ਹੈਗੀ, ਉਹਨੂੰ ਚਾਹੇ ਟੈਸਟ ਕਰਾ ਕੇ ਦੇਖ ਲਵੇਂ ਤਾਂ ਹੁੰਦਾ ਜੀ ਉਹਦੇ ਗਲ 'ਚ। ਉਹ ਪੀਜ਼ਾ ਨਹੀਂ ਉਹਨੂੰ ਖਾਣਾ ਚਾਹੀਦਾ ਹੈਗਾ। ਬਾਕੀ ਜੇ ਅਗਰ
ਉਹ ਮੈਂ ਦੱਸ ਦਿੰਦਾ ਹੈਗਾ ਥੋੜ੍ਹੇ ਜਿਹੇ ਇਲਾਜ ਵੀ ਜੇ ਹੈਲਪ ਹੋ ਜਾਵੇ ਮਾੜੀ ਮੋਟੀ ਉਹਦੇ ਵਿੱਚੋਂ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਔਲੇ ਦਾ ਜੂਸ ਤੁਸੀਂ ਕੋਸੇ ਜਿਹੇ ਪਾਣੀ ਮੈਂ ਪਾ ਕੇ ਉਹ ਘੁੱਟ ਕਰਕੇ ਆਪਣੇ ਪੀ ਸਕਦੇ ਹੈਗੇ। ਇਹਦੇ 'ਚ 5-6 ਚਮਚੇ ਔਲੇ ਦਾ ਜੂਸ ਅੱਧੇ ਗਲਾਸ ਪਾਣੀ ਮੈਂ ਪਾ ਕੇ ਉਹ ਘੁੱਟ ਕਰਕੇ ਪੀ ਲਓ। ਜਾਂ ਫਿਰ ਇੱਕ ਪਿਆਜ਼ ਨੂੰ ਪਾਣੀ ਮੈਂ ਉਬਾਲ ਕੇ ਉਹ ਆਪਣੇ ਜਾਂ ਉਬਲ ਜੇ ਚੰਗੀ ਤਰ੍ਹਾਂ ਉਹਦਾ ਉਹ ਘੁੱਟ ਕਰਕੇ ਤੁਸੀਂ ਆਪਣੇ ਪੀਓ। ਆਪਣੇ ਫਿਰ ਸੁੱਕੇ ਔਲੇ ਦੇ ਤੁਲਸੀ ਜਿਹੜੀ ਹੁੰਦੀ ਹੈ ਬਰਾਬਰ ਲੈ ਕੇ 1 ਚਮਚਾ ਤੁਸੀਂ ਪਾਣੀ ਮੈਂ ਉਬਾਲ ਕੇ ਪਾ ਕੇ ਉਹ ਹੌਲੀ ਹੌਲੀ ਚਾਹ ਮੰਗਣਾ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਫਿਰ ਉਹਨੇ ਹਲਦੀ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦਾ 1 ਗਲਾਸ ਕੋਸੇ ਜਿਹੇ ਪਾਣੀ ਮੈਂ ਹਲਦੀ ਪਾ ਕੇ ਅਤੇ ਲੂਣ ਪਾ ਕੇ ਉਹਦੇ ਗਰਾਰੇ ਜਿਹੇ ਕਰ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਸ਼ਲਗਮ ਤੁਸੀਂ ਖਾ ਸਕਦੇ ਹੈਗੇ ਪਾਣੀ ਮੈਂ ਉਬਾਲ ਕੇ ਕੱਟ ਕੇ ਉਹਦਾ ਸੂਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਹੌਲੀ ਆਪਣੇ ਘੁੱਟ ਕਰਕੇ ਪੀ ਲਿਆ ਕਰੋ। ਵੈਸੇ ਚੰਗਾ ਤਾਂ ਇਹੀ ਰਹੂਗਾ ਵੀ ਛੱਡ ਦੇਵੇ। ਨਹੀਂ ਕਈ ਵਾਰੀ ਐਂ ਹੁੰਦਾ ਵੀ ਜੇ ਬਾਹਲੀ ਇਨਫੈਕਸ਼ਨ ਹੋ ਗਈ ਸਾਹ ਆਉਣਾ ਵੀ ਬੰਦ ਹੋ ਜਾਂਦਾ ਗਲਾ। ਇਸ ਬੈਟਰ ਹੈ ਵੀ ਉਹਨੂੰ ਛੱਡੇ ਦੇਵੇ ਪੀਜੇ ਨਾਲ ਕੀ ਹੁੰਦਾ ਘਰ ਬਰੈਡਾਂ ਲਗਾ ਕੇ ਉਹਦੇ ਉੱਤੇ ਆਪਣਾ ਘਰ ਬਣਾ ਕੇ ਪੀਜ਼ਾ ਖਾ ਲਏ ਕਰੇ ਬਰੈਡਾਂ ਦੇ ਉੱਤੇ। ਅੱਛਾ ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਜੀ ਕਿਡਨੀਆਂ ਵਾਸਤੇ ਕਹਿੰਦੇ ਸੀ ਕਮਜ਼ੋਰ ਹੈਗੀਆਂ ਉਹਨੇ ਤਾਜ਼ੇ ਬਾਥੂ ਦਾ ਰਸ ਆਪਣੇ ਪੀ ਸਕਦੇ ਹੈਗੇ। ਅਜਾ ਬਾਥੂ ਹੁੰਦਾ ਉਹਦਾ ਰਸ ਜਿਹਾ ਕੱਢ ਕੇ ਅਤੇ ਵਿੱਚ ਔਲੇ ਦਾ ਰਸ ਮਿਕਸ ਕਰਕੇ ਥੋੜ੍ਹੀ ਜਿਹੀ ਸੁੰਡ ਪਾ ਕੇ ਉਹ ਆਪਣੇ ਲੈਣਾ ਜਿਵੇਂ ਉਹਦੇ ਨਾਲ ਵੀ ਕਿਡਨੀਆਂ ਜਿਹੜੀਆਂ ਉਹਨੇ ਥੋੜ੍ਹੀ ਬਹੁਤੀ ਵਰਕ ਕਰਨ ਲੱਗ ਜਾਂਦੀਆਂ। ਅਤੇ ਨਹੀਂ ਤਾਂ ਉਹਨੇ ਦੂਜਾ ਹੁੰਦਾ ਪਖੜਾ ਕਲਮੀ ਸ਼ੋਰਾ ਅਤੇ ਜੌਂ ਖਾਰ ਇਹ ਬਰਾਬਰ ਮਿਕਸ ਕਰਕੇ ਅਤੇ ਅੱਧਾ ਚਮਚਾ ਲੈ ਕਰੇ। ਇਹ ਟਰਾਈ ਕਰਕੇ ਦੇਖੇ ਇਹ ਵੀ ਕਾਮਯਾਬ ਦਵਾਈ ਹੈਗੀ ਜੀ ਵਧੀਆ। ਕਿਡਨੀਆਂ ਉਹਨੇ ਜਿਹੜੇ ਡਾਇਲਿਸਿਸ 'ਤੇ ਹੈਗੇ ਉਹ ਫਰਕ ਪੈ ਜਾਂਦਾ ਉਹਦੇ ਨਾਲ ਜੀ। ਕਈ ਇੱਥੇ ਅਜਮਾਈ ਵੀ ਹੈਗੀ ਦਵਾਈ ਇਹ ਟਰਾਈ ਕਰਕੇ ਦੇਖ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਚੱਕਰ ਆਉਂਦਾ ਹੈਗਾ ਉਹਦੇ ਵਿੱਚੋਂ ਆਉਂਦਾ ਤੁਸੀਂ ਆਪਣੇ ਲੈ ਸਕਦੇ ਹੈਗੇ ਬਦਾਮ ਪਿਸਤਾ 5 ਬਦਾਮ ਲੈ ਲਓ 5 ਪਿਸਤੇ ਦੀਆਂ ਲੈ ਲਓ ਅਤੇ 2-3 ਸਫੇਦ ਇਲਾਇਚੀਆਂ ਲੈ ਲਓ। ਇਹਨਾਂ ਨੂੰ ਦੁੱਧ ਮਾ ਉਬਾਲ ਕੇ ਚੰਗੀ ਤਰ੍ਹਾਂ ਉਹ ਆਪਣੇ ਪੀਓ ਤੁਸੀਂ। ਇਹਦੇ ਨਾਲ ਜਿਹੜੇ ਚੱਕਰ ਆਉਣੇ ਹਟ ਜਾਂਦੇ। ਜਾਂ ਫਿਰ ਨਹੀਂ ਤਾਂ ਸੁੱਕਾ ਧਨੀਆ ਜਿਹੜਾ ਹੁੰਦਾ ਉਹ ਅਤੇ ਔਲਾ ਪਾਊਡਰ ਅਤੇ ਮਿਸ਼ਰੀ ਇਹ 3 ਚੀਜ਼ਾਂ ਬਰਾਬਰ ਮਿਲਾ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਚੱਕਰ। ਜਿਹੜੇ ਕਹਿੰਦੇ ਸੀਗੇ ਉਹਨੇ ਸਾਹ ਜਿਹਾ ਰੁਕਦਾ ਹੈਗਾ ਰਾਤ ਨੂੰ ਉਹ ਆਪਣੇ ਤੁਸੀਂ ਰਾਤ ਨੂੰ ਪੈਣ ਲੱਗੇ ਲਸਣ ਦੀਆਂ 2 ਕਲੀਆਂ ਜੀ ਹੌਲੀ ਆਪਣੇ ਆਰਾਮ ਨਾਲ ਮੂੰਹ ਪਾ ਕੇ ਹੌਲੀ ਚਿੱਥ ਜਿਹਾ ਕਰਕੇ ਉਹ ਉਹਨੇ ਖਾ ਲਿਆ ਕਰੋ ਤੁਸੀਂ ਰਾਤ ਨੂੰ ਪੈਣ ਲੱਗੇ ਅਤੇ ਉੱਪਰ 'ਤੇ ਕੋਸਾ ਜਿਹਾ ਪਾਣੀ ਪੀ ਸਕਦੇ ਹੈਗੇ ਤੁਸੀਂ। ਉਹ ਕਰਕੇ ਦੇਖ ਲਓ ਤੁਸੀਂ ਇਹਦੇ ਨਾਲ ਜਿਹੜਾ ਆਪਣੇ ਸਾਹ ਜਿਹਾ ਰੁਕਦਾ ਉਹਨਾਂ ਨੂੰ ਰਾਤ ਨੂੰ ਜਾਂ ਤੜਕੇ ਨੂੰ ਉਹ ਫਰਕ ਪੈ ਜਾਊਗਾ ਜੀ। ਇਹ ਵੀ ਚੰਗੀ ਚੀਜ਼ ਹੈਗੀ ਇਹ। ਜਿਹੜੇ ਕਹਿੰਦੇ ਸੀਗੇ ਆਪਣੇ ਮੇਰੇ ਹੱਡੀਆਂ ਜਾਂ ਦੁਖਦੀਆਂ ਹੈਗੀਆਂ ਪਿਛਲੇ ਵੀਕ ਰਹਿ ਗਿਆ ਸੀਗਾ ਇਹ ਪ੍ਰੋਗਰਾਮ ਉਹ ਤਾਂ ਉਹਨੇ ਤੁਸੀਂ ਜਿਹੜੇ ਸੁੱਕੇ ਮੇਵੇ ਹੁੰਦੇ ਸਾਰੇ ਮੈਂ ਦੱਸ ਦਿੰਦਾ ਤੁਹਾਨੂੰ। ਜੇ 40 ਗ੍ਰਾਮ ਬਦਾਮ ਲੈਣੇ ਹੈਗੇ 40 ਗ੍ਰਾਮ ਕਾਜੂ 30 ਗ੍ਰਾਮ ਖਸਖਸ 40 ਗ੍ਰਾਮ ਛੁਹਾਰੇ ਅਤੇ 40 ਗ੍ਰਾਮ ਜਾਂ 4 ਮਗਜ਼ ਜਿਹੜੇ ਹੁੰਦੇ ਆ ਉਹ ਅਤੇ 50 ਗ੍ਰਾਮ ਵਿੱਚੋਂ ਖੋਪਾ ਅਤੇ ਪਿਸਤਾ 40 ਗ੍ਰਾਮ ਇਹ ਸਾਰੀਆਂ ਚੀਜ਼ਾਂ ਬਣਾ ਕੇ ਤੁਸੀਂ ਆਪਣੇ ਮਿਕਸ ਕਰਕੇ ਰੱਖ ਲਓ। ਇਹ 2 ਚਮਚੇ ਤੁਸੀਂ ਆਪਣੇ ਇਹਦੇ 'ਤੇ 2 ਚਮਚੇ ਦੇਸੀ ਘੀ ਦੇ ਇਹ ਮਿਕਸ ਕਰਕੇ ਤੁਸੀਂ ਖਾਣੇ ਹੈਗੇ। ਜੇ ਨਹੀਂ ਦੇਸੀ ਘੀ ਖਾਣਾ ਤਾਂ 2 ਚਮਚੇ ਦੁੱਧ ਮਾ ਪਾ ਕੇ ਤੁਸੀਂ ਉਬਾਲ ਕੇ ਜਾਂ ਅਸੀਂ ਖਾ ਕੇ ਉੱਪਰੋਂ ਦੁੱਧ ਪੀ ਲਓ ਜਾਂ ਦੁੱਧ ਮਾ ਮਿਕਸ ਕਰਕੇ ਪੀ ਲਓ ਜਿਸ ਤਰ੍ਹਾਂ ਤੁਹਾਡਾ ਜੀਅ ਕਰਦਾ। ਇਹ ਆਪਣੇ ਤੁਸੀਂ ਲਾਓ ਸਾਰੀਆਂ ਚੀਜ਼ਾਂ ਇਹਦੇ ਨਾਲ ਜਿਹੜੀ ਥਰੀ ਹੱਡੀਆਂ ਕਮਜ਼ੋਰੀ ਹੈਗੀ ਉਹ ਮਜ਼ਬੂਤ ਹੋ ਜੂਗੀਆਂ ਜੀ। ਔਰ ਜਿਹੜੀ ਜਨਾਨੀਆਂ ਆਪਣੇ ਡਿਲੀਵਰੀ ਤੋਂ ਬਾਅਦ ਕਮਜ਼ੋਰੀ ਜੀ ਮਹਿਸੂਸ ਕਰਦੀਆਂ ਉਹ ਲੈ ਲਵੇਂ ਉਹਨਾਂ ਵਾਸਤੇ ਹੀ ਬਹੁਤ ਵਧੀਆ ਚੀਜ਼ ਹੈਗੀ ਜੀ। ਇਹ ਗੁੱਡ ਚੀਜ਼ ਹੈਗੀ ਹੈ। ਜਿਹੜੇ ਕਹਿੰਦੇ ਸੀਗੇ ਆਪਣੇ ਪੇਟ ਦੇ ਵਿੱਚੋਂ ਗੈਸ ਬਾਹਲੀ ਬਣਦੀ ਹੈਗੀ ਜਾਂ ਰੋਟੀ ਰਾਟੀ ਦਾ ਵੀ ਪ੍ਰੋਬਲਮ ਹੈਗੀ ਉਹ ਤਾਂ ਕੁਮਾਰੀ ਆਸਪ ਲੈ ਲਵੇਂ ਜੀ ਵਧੀਆ ਚੀਜ਼ ਹੈਗੀ। ਜਿਨ੍ਹਾਂ ਨੂੰ ਆਪਣੇ ਢਿੱਡ ਦੀ ਤਕਲੀਫ ਹੈਗੀ ਕੋਈ ਤਕਲੀਫ ਹੈਗੀ ਢਿੱਡ ਦੀ ਕੁਮਾਰੀ ਆਸਪ 4 ਚਮਚੇ ਇਹਦੇ ਰੋਟੀ ਖਾਣੇ ਤੋਂ ਬਾਅਦ ਆਪਣੇ ਲੈਣੇ। ਕਦੇ ਜੇ ਭੁੱਖ ਭੱਖ ਨਹੀਂ ਲੱਗਦੀ ਉਹ ਵੀ ਲੱਗਣ ਲੱਗ ਜਾਂਦੀ ਹੌਲੀ ਐਨ ਬਹੁਤ ਵਧੀਆ ਚੀਜ਼ ਹੈ ਜੀ। ਇਹ ਤੁਸੀਂ ਆਪਣੇ ਲਾਓ। ਜੇ ਘਰੇ ਇਲਾਜ ਕਰਨਾ ਹੈਗਾ ਦੇਸੀ ਤਾਂ ਆਪਣੇ 10 ਗ੍ਰਾਮ ਤੁਸੀਂ ਕਾਲਾ ਨੂਣ ਲੈਣਾ ਹੈਗਾ 10 ਗ੍ਰਾਮ ਪੀਲੀ ਹਰੜਾਂ ਦਾ ਚੂਰਨ ਪਾਊਡਰ ਲੈਣਾ ਹੈਗਾ ਅਤੇ 10 ਗ੍ਰਾਮ ਸਰਨਾ ਦੇ ਪੱਤੇ ਇਹ ਕੁੱਟ ਕੇ ਤੁਸੀਂ 1 ਚਮਚਾ ਰਾਤ ਨੂੰ ਉਹਨੇ ਕੋਸੇ ਜਿਹੇ ਪਾਣੀ ਨਾਲ ਗਰਮ ਪਾਣੀ ਨਾਲ ਇਹ ਤਾਂ ਉਹਨੇ ਲਓ। ਇਹਦੇ ਨਾਲ ਜਿਹੜਾ ਪੇਟ ਦਾ ਗੈਸ ਹੈ ਪੇਟ ਮਾ ਵੀ ਗੋਲਾ ਗਾਲਾ ਬਣਦਾ ਹੈਗਾ ਗੈਸ ਦਾ ਉਹ ਆਪਣੇ ਨਿਕਲ ਜੇ ਕਰੂਗਾ ਠੀਕ ਹੋ ਜੂਗੀ। ਜਾਂ ਫਿਰ ਜੇ ਤੁਹਾਨੂੰ ਐਂ ਲੱਗਦਾ ਰੋਟੀ ਖਾਣੇ ਤੋਂ ਬਾਅਦ ਫਾਰਾ ਜਿਹਾ ਜਿਸ ਤਰ੍ਹਾਂ ਹੋ ਗਿਆ ਮੈਨੂੰ ਤਾਂ ਤੁਸੀਂ ਅੱਧਾ ਗਲਾਸ ਪਾਈਨਐਪਲ ਦੇ ਜੂਸ ਦਾ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈ। ਨਹੀਂ ਤਾਂ 4 ਚਮਚੇ ਤੁਹਾਨੂੰ ਜਾਮਣਾ ਦਾ ਸਿਰਕਾ ਇੱਥੇ ਮਿਲ ਜਾਂਦਾ ਜੀ ਸਟੋਰਾਂ 'ਚ ਬਣਿਆ ਬਣਾਇਆ ਜਾਮਣਾ ਦਾ ਸਿਰਕਾ 4 ਚਮਚੇ 1 ਗਲਾਸ ਪਾਣੀ ਮੈਂ ਪਾ ਕੇ ਉਹ ਆਪਣੇ ਤੁਸੀਂ ਪੀ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਪਿਆਜ਼ ਦਾ ਰਸ 1 ਔਂਸ ਪਿਆਜ਼ ਦਾ ਰਸ ਲੈ ਕੇ ਵਿੱਚੋਂ ਅੱਧਾ ਚਮਚਾ ਕਾਲੀ ਮਿਰਚ ਪਾ ਕੇ ਇਹ ਪੀ ਸਕਦੇ ਹੈਗੇ ਤੁਸੀਂ। ਇਹ ਵੀ ਆਪਣੇ ਗੈਸ ਵਾਸਤੇ ਵਧੀਆ ਚੀਜ਼ ਹੈਗੀ ਫਾਰੇ ਵਾਸਤੇ। ਫਿਰ ਨਹੀਂ ਤਾਂ ਦਹੀਂ 1 ਕੌਲੀ ਦਹੀਂ ਦੀ ਲੈ ਕੇ ਅੱਧਾ ਚਮਚਾ ਵਿੱਚੋਂ ਅਜਵਾਇਣ ਦਾ ਅਤੇ ਕਾਲਾ ਨੂਣ ਇਹ ਤੁਸੀਂ ਪਾ ਕੇ ਆਪਣੇ ਖਾ ਸਕਦੇ ਹੈਗੇ। 2-3 ਹਫ਼ਤੇ ਲਗਾਤਾਰ ਖਾ ਕੇ ਦੇਖੋ ਐਨ ਸਾਰੀ ਗੈਸ ਬੰਦ ਹੋ ਜੂਗੀ ਇਹਦੇ ਨਾਲ। ਨਹੀਂ ਤਾਂ 1 ਗਲਾਸ ਦਹੀਂ ਦੀ ਲੱਸੀ ਦੇ ਵਿੱਚੋਂ ਤੁਸੀਂ ਅੱਧਾ ਚਮਚਾ ਜਾਂ 1 ਚਮਚਾ ਹਲਦੀ ਦਾ ਮਿਲਾ ਕੇ ਉਹ ਪੀ ਲਿਆ ਕਰੋ।
ਇਹ ਵੀ ਗੈਸ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਲਸਣ 2-3 ਕਲੀਆਂ ਲਸਣ ਦੀਆਂ ਲੈ ਲਈਆਂ, 3-4 ਮਣਕੇ ਬੀਜ ਕੱਢ ਕੇ ਉਹਦੇ ਕੁੱਟ ਕੇ ਵਿੱਚ ਚਟਨੀ ਜੀ ਬਣਾ ਕੇ ਦੋਵਾਂ ਨੂੰ ਮਿਕਸ ਕਰਕੇ ਉਹ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈ ਗੈਸ ਦੇ ਵਾਸਤੇ। ਫਿਰ ਮੇਥੀ ਵਧੀਆ ਚੀਜ਼ ਰਹਿੰਦੀ ਹੈਗੀ, ਮੇਥੀ ਦੀ ਸਬਜ਼ੀ ਖਾ ਲਓ ਤੁਸੀਂ, ਭਾਵੇਂ ਜਿਹੜੀ ਹਰੀ ਮੇਥੀ ਹੁੰਦੀ ਇਹਦੀ ਸਬਜ਼ੀ ਤੁਸੀਂ ਬਣਾ ਕੇ ਖਾ ਸਕਦੇ ਹੈਗੇ। ਨਹੀਂ ਤਾਂ ਜਿਹੜੀ ਇੱਕ ਮੇਥੀ ਆਪਣੇ ਭਿਓ ਕੇ 1 ਚਮਚਾ ਉਹਦਾ ਪਾਣੀ ਉਬਾਲ ਕੇ ਭਾਵੇਂ ਤੁਸੀਂ ਉਹ ਪਾਣੀ ਪੀ ਲਿਆ ਕਰੋ। ਇਹ ਵੀ ਫਿਰ ਨਹੀਂ ਤਾਂ ਲੌਂਗ ਜਿਹੜੇ ਹੁੰਦੇ ਉਹ ਵੀ ਵਧੀਆ ਹੈਗਾ। 5-7 ਲੌਂਗ ਤੁਸੀਂ ਪਾਣੀ ਉਬਾਲ ਕੇ 1 ਜੱਗ ਭਰ ਕੇ ਰੱਖ ਲਓ, ਸਾਰਾ ਦਿਨ ਉਹੀ ਪਾਣੀ ਪੀ ਲਿਆ ਕਰੋ ਤੁਸੀਂ। ਇਹਦੇ ਨਾਲ ਆਪਣੇ ਜੀ ਜਿਹੜੇ ਕਹਿੰਦੇ ਖੱਟੇ ਢਕਾਰ ਵੀ ਆਉਂਦੇ ਹੈਗੇ, ਇਹ ਢਕਾਰ ਵੀ ਕਹਿੰਦੇ ਖੱਟੇ ਹੁੰਦੇ ਹੈਗੇ, ਉਹ ਔਲਿਆਂ ਦਾ ਰਸ 3-4 ਚਮਚੇ ਲੈ ਕੇ 1 ਚਮਚਾ ਤੁਸੀਂ ਦੇਸੀ ਘੀ ਦਾ ਲੈ ਲੈਣਾ, ਉਹਨੂੰ ਫਰਾਈ ਪੈਨ ਮਾ ਪਾ ਦੇਣਾ, ਉਹਦੇ ਵਿੱਚੋਂ ਫਿਰ 5-4 ਚਮਚੇ ਤੁਸੀਂ ਔਲਿਆਂ ਦਾ ਜੂਸ ਪਾ ਦੇਣਾ ਹੈਗਾ, ਜਿਸ ਦਾ ਤੜਕਾ ਲਗਾਉਣਾ। ਫਿਰ ਪਾਣੀ ਪਾ ਕੇ ਉਹਦੇ ਵਿੱਚੋਂ ਹੋਰ ਤੇ ਤੁਸੀਂ ਉਹ ਆਪਣੇ ਘੁੱਟ ਕਰਕੇ ਪੀਓ। ਇਹਦੇ ਨਾਲ ਜਿਹੜੇ ਸਾਰੇ ਖੱਟੇ ਢਕਾਰ ਆਉਂਦੇ ਹੈਗੇ ਉਹ ਆਪਣੇ ਠੀਕ ਹੋ ਜਾਂਦੇ ਇਹਦੇ ਨਾਲ। ਜੀ ਜਿਹੜੇ ਕਹਿੰਦੇ ਸੀ ਬੱਚੇ ਦੀ ਖਾਂਸੀ ਵਾਸਤੇ ਪੁੱਛੇ ਤੇ ਇਹ ਵੀਕ ਨਹੀਂ, ਪਿਛਲੇ ਵੀਕ ਜੀ, ਉਹ ਤਾਂ ਤੁਸੀਂ ਆਪਣੇ ਅੱਧਾ ਚਮਚਾ ਸ਼ਹਿਦ ਲੈਣਾ ਹੈਗਾ, ਵਿੱਚੋਂ ਥੋੜ੍ਹੀ ਮਲੱਠੀ 1 ਚੁਟਕੀ ਪਾ ਕੇ ਮਲੱਠੀ ਦੀ ਉਹ ਚਟਾ ਦਿਓ ਬੱਚੇ ਨੂੰ, ਉਹਦੇ ਨਾਲ ਆਪਣੇ ਠੀਕ ਹੋ ਜਾਂਦੀ। ਜਾਂ ਫਿਰ ਤੁਸੀਂ ਅਨਾਰ ਦਾ ਰਸ ਲੈ ਲਓ, ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਥੋੜ੍ਹੀ ਸ਼ੱਕਰ ਪਾ ਕੇ ਉਹ ਤੁਸੀਂ ਚਟਾ ਸਕਦੇ ਹੈਗੇ। ਜਾਂ ਫਿਰ ਜੇ ਤੁਹਾਨੂੰ ਕੋਈ ਬੱਚਾ, ਹੁਣ ਸਿਆਲ ਆ ਰਹੇ, ਕਈ ਵਾਰੀ ਬੱਚਿਆਂ ਨੂੰ ਜੇ ਛੋਟੇ ਬੱਚੇ ਹੁੰਦੇ ਸਰਦੀ ਕਰਕੇ ਠੰਡ ਜੀ ਟੱਟੀਆਂ ਜਿਹੀਆਂ ਲੱਗ ਜਾਂਦੀਆਂ ਹੁੰਦੀਆਂ ਉਹਨਾਂ ਨੂੰ, ਉਹਦੇ ਵਾਸਤੇ ਇੱਕ ਨੁਸਖਾ ਨਾਲ ਹੀ ਲਿਖਿਆ ਵਾ ਆ ਗਿਆ। ਇਹ ਤੁਸੀਂ ਆਪਣੇ ਥੋੜ੍ਹੀ ਜਿਹੀ ਆਪਣੇ ਨਾ ਘੀ ਲੈ ਕੇ ਉਹਦੇ ਵਿੱਚੋਂ 1 ਚੁਟਕੀ ਸੁੰਢ ਦੀ ਤੇ 1 ਚੁਟਕੀ ਆਪਣੇ ਨਟਮੈਗ ਜਿਹੜਾ ਹੁੰਦਾ ਉਹ ਮਿਕਸ ਕਰਕੇ ਤੁਸੀਂ ਆਪਣੇ ਚਟਾ ਦਿਓ। ਉਹਦੇ ਨਾਲ ਬੱਚੇ ਦੀਆਂ ਟੱਟੀਆਂ ਜਿਹੜੀਆਂ ਹੁੰਦੀਆਂ ਉਹ ਹਟ ਜਾਂਦੀਆਂ, ਠੰਡ ਕਰਕੇ ਜਿਹੜੇ ਲੱਗ ਜਾਂਦੀਆਂ। ਅੱਛਾ, ਕੜਲਾਂ ਵਾਸਤੇ 2 ਨੁਸਖੇ ਹੋਰ ਆ ਗਏ। ਹਲਦੀ ਲੈਣੀ ਹੈਗੀ, ਔਲਾ ਤੇ ਸੁੰਢ। ਹਲਦੀ, ਔਲਾ, ਸੁੰਢ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ ਤੇ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈਣਾ ਹੈਗਾ। ਜਾਂ ਇਹਦੇ ਵਿੱਚੋਂ ਤੁਸੀਂ ਅਸ਼ਵਗੰਧਾ ਵੀ ਲੈ ਸਕਦੇ ਹੈਗੇ, ਉਹ ਕਹਿੰਦੇ ਸੀ ਪੂਰਾ ਦਰਦ ਜਿਹਾ ਹੁੰਦਾ ਹੈਗਾ, ਉਹਦੇ ਨਾਲ ਤੁਸੀਂ 1 ਚਮਚਾ ਅਸ਼ਵਗੰਧਾ ਦਾ ਘੀ ਦੇ ਵਿੱਚ ਥੋੜ੍ਹੇ ਦੇਸੀ ਘੀ ਭੁੰਨ ਕੇ ਮਾੜਾ ਜਿਹਾ ਹਲਕਾ ਜਿਹਾ ਭੁੰਨਣਾ ਵਾਲਾ, ਉਹ ਤੁਸੀਂ ਖਾ ਕੇ ਉਹ ਆਪਣੇ ਦੁੱਧ ਪੀ ਲਓ ਉੱਪਰ। 1 ਚਮਚਾ ਅਸ਼ਵਗੰਧਾ ਦਾ, 1 ਚਮਚਾ ਦੇਸੀ ਘੀ ਦਾ, ਉਹਦੇ ਵਿੱਚ ਮਿਕਸ ਕਰਕੇ ਚਾਹੇ ਆਪਣੇ ਪਹਿਲਾਂ ਤੁਸੀਂ ਘੀ ਨੂੰ ਇਹ ਗਰਮ ਕਰ ਲਓ, ਐਨ ਗਰਮ ਜਿਹਾ ਹੋ ਗਿਆ, ਕੋਈ ਮਿੱਠੀ ਤੇ ਰੱਖਣੇ ਦੀ ਲੋੜ ਨਹੀਂ। ਫਿਰ ਆਪਣੇ ਉਹ ਅਸ਼ਵਗੰਧਾ ਜੀ ਘੋਟ ਕੇ ਉਹ ਖਾ ਕੇ ਆਪਣੇ ਕੋਸਾ ਦੁੱਧ ਪੀ ਲਓ, ਇਹਦੇ ਨਾਲ ਵੀ ਕੜਲਾਂ ਹਟ ਜਾਂਦੀਆਂ। ਜੇ ਨੱਕ ਵਿੱਚੋਂ ਪਾਣੀ ਕਹਿੰਦੇ ਸੀਗੇ ਆਉਂਦਾ ਹੈਗਾ, ਉਹਦਾ ਲੌਂਗਾਂ ਵਾਲਾ ਵਧੀਆ ਤਰੀਕਾ ਜੀ। ਲੌਂਗ ਤੁਸੀਂ ਆਪਣੇ ਲੈ ਲਓ ਚੰਗੇ, ਉਹਨੂੰ ਤਵੇ ਤੇ ਪਾ ਕੇ ਐਨ ਪੂਰੀ ਅੱਗ ਤੇ ਛੱਡ ਦੇਣਾ ਹੈਗਾ, ਤਵੇ ਤੇ ਖਿਲਾਰ ਲਓ ਐਨ ਸਵਾਰ ਕੇ, ਤੇ ਐਨ ਫਿਰ ਉਹਨੂੰ ਅੱਗ ਤੇ ਪੂਰੀ ਛੱਡ ਕੇ, ਉਹ ਧੂੰਆਂ ਤਾਂ ਹੋਊਗਾ ਸਾਰੇ ਘਰ 'ਚ, ਫੈਨ ਜਾਂ ਛੱਡ ਲਿਓ ਗਿੱਠੀ ਵਾਲਾ, ਤੇ ਉਹਦੇ ਨਾਲ ਤੁਸੀਂ ਫਿਰ ਚੰਗੀ ਤਰ੍ਹਾਂ ਜਿਹਾ ਸਵਾਹ ਬਣ ਗਈ ਉਹਨਾਂ ਦੀ। ਇਹ ਮੈਂ ਆਪ ਘਰ ਬਣਾਈ ਸੀਗੀ, 25 ਕੁ ਮਿੰਟ ਲੱਗ ਜਾਂਦੇ ਜੀ ਇਹਨੂੰ ਸਵਾਹ ਬਣਨੇ ਨੂੰ ਜੀ। ਬਸ ਉਹ ਸਵਾਹ ਦੀ ਤੁਸੀਂ ਆਪਣੇ ਥੋੜ੍ਹੀ ਜਿਹੀ ਲੈਣੀ ਹੈਗੀ ਜੀ, 3-4 ਚੌਲਾਂ ਦੇ ਦਾਣੇ ਜਿੰਨੀ, ਉਹ ਤੁਸੀਂ ਲੈ ਕੇ ਦੁੱਧ ਨਾਲ ਪੀ ਲਓ। ਇਹਦੇ ਨਾਲ ਨੱਕਾਂ ਤੇ ਪਾਣੀ ਜਿਹੜਾ ਹਟ ਜਾਊਗਾ ਤੁਹਾਡਾ। ਫਿਰ ਖਸਖਸ ਵੀ ਤੁਸੀਂ ਟਰਾਈ ਕਰ ਸਕਦੇ ਹੈਗੇ, 1 ਚਮਚਾ ਤੁਸੀਂ ਆਪਣੇ ਖਸਖਸ ਆਪਣੇ ਲੈ ਸਕਦੇ ਹੈਗੇ। ਫਿਰ ਪਿਆਜ਼, ਕੱਚਾ ਪਿਆਜ਼ ਤੁਸੀਂ ਖਾ ਲਓ, ਇਹੀ ਪਾਣੀ ਨੂੰ ਹਟਾ ਦੂਗਾ ਜੀ, ਕੱਚਾ ਪਿਆਜ਼ ਵੀ ਪਾਣੀ ਨੂੰ ਹਟਾ ਦਿੰਦਾ ਹੈ। ਜਿਹੜੇ ਕਹਿੰਦੇ ਸੀਗੇ ਆਪਣੇ ਫੇਫੜਿਆਂ ਨਾਲ ਲੰਗਸ 'ਚ ਪਾਣੀ ਹੈਗਾ, ਉਹ ਆਪਣੇ ਤੁਲਸੀ ਦਾ ਰਸ ਤੁਸੀਂ ਆਪਣੇ ਲੈ ਸਕਦੇ ਹੈਗੇ, ਜਾਂ ਤੁਲਸੀ ਦੇ ਪੱਤੇ ਨਹੀਂ ਮਿਲਦੇ ਤਾਂ ਇਕੱਲੀ ਉਹ ਤੁਲਸੀ ਜਿਹੜੀ ਸੁੱਕੀ ਹੁੰਦੀ ਹੈਗੀ, ਉਹੀ ਇੱਕ ਤੁਸੀਂ ਤੁਲਸੀ ਲੈ ਲਓ, ਥੋੜ੍ਹੀ ਜਿਹੀ ਸੁੰਢ ਲੈ ਲਓ, ਲੌਂਗ ਪਾ ਕੇ, ਛੋਟੀ ਇਲਾਇਚੀ ਪਾ ਕੇ ਚਾਹ ਜੀ ਬਣਾ ਕੇ ਪੀਣ ਲਾ ਜਾਓ। ਮਨੱਕੇ ਪਾ ਲਿਆ ਕਰੋ ਵਿੱਚ, ਇਹਦੇ ਬਹੁਤ ਵਧੀਆ ਚੀਜ਼ ਹੈਗੀ ਫੇਫੜਿਆਂ ਵਾਸਤੇ, ਜਿਨ੍ਹਾਂ ਦੇ ਫੇਫੜੇ ਹੁਣ ਵੀ ਕਮਜ਼ੋਰ ਹੈ, ਖੰਘ ਬਲਗਮ ਹੈ। ਆ ਤੁਲਸੀ ਤੇ ਮਨੱਕੇ ਤੇ ਥੋੜ੍ਹੇ ਜਿਹੇ ਲੌਂਗ, ਕਾਲੀ ਮਿਰਚਾਂ, ਇਹ ਪਾ ਕੇ ਦੀ ਚਾਹ ਜੀ ਬਣਾ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਹੈ ਜੀ ਆਪਣੇ ਲੰਗਸ ਵਾਸਤੇ। ਫਿਰ ਸ਼ਹਿਦ, ਖੰਡ ਦੀ ਜਗ੍ਹਾ ਤੁਸੀਂ ਆਪਣੇ ਜੋ ਥੱਲੇ ਲਾ ਲਿਆ, 1 ਚਮਚਾ ਸ਼ਹਿਦ ਪਾ ਲਿਆ ਤਾਂ ਆਪਣੇ ਸੋਨੇ ਤੇ ਸੁਹਾਗਾ ਹੋ ਜਾਂਦਾ ਜੀ, ਬਹੁਤ ਵਧੀਆ ਚੀਜ਼ ਹੈ। ਸ਼ਹਿਦ ਵੀ ਆਪਣੇ ਬਹੁਤ ਵਧੀਆ ਚੀਜ਼ ਹੈ ਲੰਗਸ ਵਾਸਤੇ, ਜਿਨ੍ਹਾਂ ਨੂੰ ਕੋਈ ਲੰਗਸ ਦੀ ਪ੍ਰੋਬਲਮ ਹੈ, ਭਾਵੇਂ 1 ਚਮਚਾ ਸ਼ਹਿਦ ਦਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ, ਐਨ ਠੀਕ ਰਹੋਗੇ, ਸਾਰੇ ਲੰਗਸ ਵਧੀਆ ਹੈਗੀ। ਇਹਦੇ ਵਾਸਤੇ ਚੱਲਦੇ ਹੈਗੇ ਆਪਾਂ ਜਿਹੜੇ ਹਿਚਕੀ ਵਾਸਤੇ ਪੁੱਛਦੇ ਸੀ, ਹਿਚਕੀ ਵਾਸਤੇ ਤਾਂ ਤੁਸੀਂ ਲੈ ਸਕਦੇ ਜੀ। ਅਦਰਕ ਦੇ ਛੋਟੇ ਟੁਕੜੇ ਕਰਕੇ ਤੁਸੀਂ ਆਪਣੇ ਉਹ ਅਦਰਕ ਦਾ ਟੁਕੜਾ ਤੁਸੀਂ ਮੂੰਹ ਪਾ ਕੇ ਚੂਸਣ ਲੱਗ ਜਾਓ ਜੀ, ਇਹਦੇ ਨਾਲ ਸਾਰੀ ਹਿਚਕੀ ਹਟ ਜੂਗੀ। ਜਾਂ ਫਿਰ ਅੱਧਾ ਚਮਚਾ ਤੁਸੀਂ ਸੁੰਢ ਦਾ ਦੁੱਧ ਦੇ ਵਿੱਚ ਉਬਾਲ ਕੇ ਉਹ ਆਪਣੇ ਹੌਲੀ ਪੀਣ ਲੱਗ ਜਾਓ, ਉਹਦੇ ਨਾਲ ਹਿਚਕੀ ਹਟ ਜੂਗੀ। ਜਾਂ ਫਿਰ ਤੁਸੀਂ ਅੱਧਾ ਚਮਚਾ ਸੁੰਢ ਦਾ, ਅੱਧਾ ਚਮਚਾ ਬੀੜੀ ਖਾਰਡਾ ਹੁੰਦੀ ਉਹ ਪੀਲੀ, ਉਹਦਾ ਉਹ ਪਾਣੀ ਉਬਾਲ ਕੇ ਤੁਸੀਂ ਚਾਹ ਜੀ ਬਣਾ ਕੇ ਉਹ ਪੀ ਲਓ ਤੁਸੀਂ। ਜਾਂ ਫਿਰ ਤੁਸੀਂ ਆਪਣੇ ਸੁੰਢ, ਔਲਾ, ਮਗਾਂ ਇਹਦੀ ਚਾਹ ਬਰਾਬਰ ਲੈ ਕੇ 1 ਚਮਚੇ ਦੀ ਚਾਹ ਜੀ ਬਣਾ ਕੇ ਇਹ ਪੀ ਲਓ, ਇਹ ਵੀ ਹਿਚਕੀ ਨੂੰ ਹਟਾ ਦਿੰਦਾ ਜੀ। ਨਹੀਂ ਤਾਂ ਫਿਰ ਕੁਆਦ ਦਾ ਜੂਸ ਜਿਹੜਾ ਹੁੰਦਾ, ਉਹਦੇ ਵਿੱਚੋਂ ਤੁਸੀਂ ਆਪਣੇ ਜੂਸ ਦੇ ਵਿੱਚ 1 ਚਮਚਾ ਸੁੰਢ ਦਾ ਮਿਲਾ ਕੇ ਉਹ ਪੀ ਲਓ, ਇਹ ਠੀਕ ਕਰ ਦਿੰਦਾ ਹਿਚਕੀ ਨੂੰ। ਦਹੀਂ ਦੀ ਕੌਲੀ ਦੇ ਵਿੱਚ ਤੁਸੀਂ 1 ਦਹੀਂ ਦੀ ਕੌਲੀ ਲੈ ਲਓ, 1 ਚਮਚਾ ਸੁੰਢ ਦਾ ਪਾ ਲਓ ਤੇ 1 ਚੁਟਕੀ ਹਿੰਗ ਦੀ ਪਾ ਲਓ, ਉਹ ਤੁਸੀਂ ਖਾ ਲਓ,
ਉਹਦੇ ਨਾਲ ਵੀ ਹਟ ਜਾਂਦੀ ਹਿਜਕੀ। ਫਿਰ ਨਹੀਂ ਤਾਂ ਕਲੌਂਜੀ ਨੂੰ ਦਹੀਂ ਦੇ ਵਿੱਚੋਂ ਕਲੌਂਜੀ ਪਾ ਕੇ ਉਹ ਖਾ ਲਓ ਤੁਸੀਂ, ਇਹ ਵੀ ਤੁਸੀਂ ਟਰਾਈ ਕਰ ਸਕਦੇ ਹੈਗੇ। ਜਾਂ ਫਿਰ ਦਹੀਂ ਦੇ ਵਿੱਚੋਂ ਜੀਰਾ, ਕਾਲੀ ਮਿਰਚ, ਇਹ ਤੁਸੀਂ ਉਹਨੇ ਥੋੜ੍ਹਾ ਘੀ ਮਾ ਭੁੰਨ ਕੇ ਪਹਿਲਾਂ ਕਾਲੀ ਮਿਰਚ ਅਤੇ ਜੀਰਾ ਭੁੰਨ ਕੇ ਫਿਰ ਇਹਦੇ ਵਿੱਚੋਂ ਦਹੀਂ ਦੇ ਵਿੱਚੋਂ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਸਕਦੇ ਹੈ। ਫਿਰ ਗਾਜਰਾਂ ਦਾ ਜੂਸ ਇਹਦੇ ਵਿੱਚੋਂ ਚੰਗਾ ਰਹੂਗਾ ਤੁਹਾਨੂੰ। ਗਾਜਰਾਂ ਦਾ ਜੂਸ ਅਤੇ ਉਹਦੇ ਵਿੱਚੋਂ 2 ਚਮਚੇ ਪਿਆਜ਼ ਦਾ ਰਸ ਇਹ ਮਿਲਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ ਜੇ ਔਲਾ ਮਿਲ ਜਾਂਦਾ ਤੁਹਾਨੂੰ, ਇੱਥੇ ਤਾਜ਼ਾ ਔਲਾ ਮਿਲ ਜਾਂਦਾ, ਉਹ ਮੂੰਹ ਪਾ ਕੇ ਚੂਸਣ ਲੱਗ ਜਾਓ, ਇਹਦੇ ਨਾਲ ਵੀ ਹਿਚਕੀ ਬੰਦ ਹੋ ਜਾਂਦੀ ਹੈਗੀ। ਜਾਂ ਫਿਰ ਤੁਸੀਂ 3-4 ਲੌਂਗ ਅਤੇ ਅਦਰਕ ਦੀ ਗੱਠੀ ਜੀ ਇੱਕ ਇਹ ਪਾਣੀ ਨਾਲ ਉਬਾਲ ਕੇ ਉਹਦੇ ਵਿੱਚੋਂ ਅੱਧਾ ਨਿੰਬੂ ਨੂੰ ਚੋੜ ਕੇ ਉਹ ਪੀ ਲਓ, ਇਹਦੇ ਨਾਲ ਹਿਚਕੀ ਹਟ ਜੂਗੀ। ਜਾਂ ਫਿਰ ਤੁਸੀਂ ਉਹਨੇ ਕਰ ਸਕਦੇ ਹੈਗੇ ਐਨ ਲੰਬਾ ਜਿਹਾ ਸਾਹ ਖਿੱਚਣਾ ਹੈਗਾ ਪੂਰਾ, ਉਹਨੇ ਫੇਫੜੇ ਭਰ ਲੈਣੇ ਹੈਗੇ ਪੂਰੇ, ਫਿਰ ਉਹਨੇ ਨੱਕ ਬੰਦ ਕਰਕੇ 2 ਉਂਗਲੀਆਂ ਨਾਲ ਮੂੰਹ ਰਾਹੀਂ ਫਿਰ ਐਨ ਸਾਰੀ ਹਵਾ ਕੱਢਣੀ ਬਾਹਰ 5-7 ਵਾਰੀ ਐਂ ਕਰੋ ਤਾਂ ਵੀ ਹਿਚਕੀ ਹਟ ਜਾਂਦੀ। ਜੇ ਨਹੀਂ ਉਹ ਹਟਦੀ ਹੈਗੀ ਤਾਂ ਤੁਸੀਂ ਆਪਣੇ ਇੱਕ ਜਿਸ ਤਰ੍ਹਾਂ ਕਾਗਜ਼ ਲੈ ਕੇ ਸਿਗਰਟ ਬਣਾ ਲੈਣੇ ਹੁੰਦਾ ਨਾ, ਐਂ ਬਣਾ ਕੇ ਐਕਚੁਅਲੀ ਤਾਂ ਆਧਾਰ ਤਾਂ ਸਿਗਰਟ ਦਾ ਹੀ ਹੈ। ਇੱਕ ਸਿਗਰਟ ਦਾ ਐ ਧੂੰਆਂ ਜਿਹਾ ਖਿੱਚ ਲਵੇ ਅੰਦਰ 5 ਮਿੰਟ ਬਾਅਦ ਹਿਚਕੀ ਹਟ ਜਾਂਦੀ, ਪੱਕੀ ਗਰੰਟੀ ਹੈਗੀ। ਨਹੀਂ ਵੈਸੇ ਤੁਸੀਂ ਆਪਣੇ ਕਾਗਜ਼ ਲੰਬਾ ਜਿਹਾ ਲੈ ਕੇ ਉਹਨੂੰ ਅੱਗ ਲਗਾ ਕੇ ਜਾਂ ਧੂੰਆਂ ਜਿਹਾ ਅੰਦਰ ਖਿੱਚ ਕੇ ਐਂ ਵੀ ਟਰਾਈ ਕਰਕੇ ਦੇਖ ਸਕਦੇ ਹੈਗੇ। ਉਹ ਜਿਹੜਾ ਸੱਚ ਉਹਨੇ ਗਲਾ ਕਹਿੰਦਾ ਸੀਗਾ, ਉਹਨੇ ਬਹਿ ਜਾਂਦਾ ਮੁੰਡੇ ਦਾ ਉਹ, ਅਤੇ ਉਹਨੇ ਉਹ ਲਸਣ ਵੀ ਟਰਾਈ ਕਰ ਸਕਦੇ। ਲਸਣ ਦੀ ਉਹਨੇ ਪੇਸਟ ਜਿਹਾ ਬਣਾ ਕੇ ਨਾ ਥੋੜ੍ਹੀ ਦੇ ਉਹਦਾ ਵਿੱਚੋਂ ਹਿੰਗ ਪਾ ਕੇ ਅਤੇ ਉਹ ਕੱਪੜੇ 'ਤੇ ਰੱਖ ਕੇ ਅਤੇ ਉਹਨੇ ਗਲ ਦੇ ਆਲੇ ਦੁਆਲੇ ਬੰਨ੍ਹ ਦਿਓ ਉਹਦੇ ਨਾਲ ਵੀ ਜਿਹੜੀ ਗਲ ਦੀ ਸੋਜਿਸ਼ ਹੈ ਜਿਹੜੀ ਉਹਨੇ ਉਹ ਠੀਕ ਹੋ ਜਾਂਦੀ ਹੈ। ਜਾਂ ਗਾਜਰਾਂ ਦੇ ਜੂਸ ਦੇ ਵਿੱਚ ਥੋੜ੍ਹੀ ਜਿਹੀ ਫਟਕੜੀ ਦੀ ਟੁਟਕੀ ਪਾ ਕੇ ਉਹ ਵੀ ਤੁਸੀਂ ਉਹਨੇ ਪੀ ਸਕਦੇ ਹੈ। ਇਹ ਟਰਾਈ ਕਰਕੇ ਵੀ ਦੇ ਸਕਦੇ। ਪੀੜ ਘਰ ਵਾਸਤੇ ਇੱਕ ਹੋਰ ਨੁਕਸਾ ਹੈਗਾ ਜੀ, ਜੇ ਕਹਿੰਦੇ ਸੀਗੇ ਮੁਰਲੀ ਦੇ ਆਪਣੇ ਜੂਸ ਲੈ ਕੇ ਅੱਧਾ ਕੱਪ ਉਹਦੇ ਵਿੱਚੋਂ 2 ਚਮਚੇ ਸ਼ੱਕਰ ਦੇ ਉਹ ਤੁਸੀਂ ਆਪਣੇ ਪੀਲੇ ਕਰੋ, ਇਹਦੇ ਨਾਲ ਖੱਟੇ ਢਕਾਰ ਹਟ ਜਾਂਦੇ ਹੈਗੇ। ਫਿਰ ਕੇਲਾ ਕੱਟ ਕੇ ਤੁਸੀਂ ਉਹਦੇ ਉੱਤੇ ਛੋਟੀ ਇਲਾਇਚੀ ਦਾ ਪਾਊਡਰ ਮਿਲਾ ਕੇ ਉੱਪਰ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ ਤੁਸੀਂ। ਫਿਰ ਜਿਹੜੀ ਹਰੜਾਂ ਹੁੰਦੀਆਂ ਹੈਗੀਆਂ ਜਾਂ ਹਰੜਾਂ ਦਾ ਜੂਸ ਵੀ ਮਿਲ ਜਾਂਦਾ ਅੱਜ ਕੱਲ੍ਹ ਤਾਂ, ਨਹੀਂ ਤਾਂ ਹਰੜ ਦਾ ਪਾਊਡਰ ਤੁਸੀਂ ਔਲੇ ਦੇ ਜੂਸ ਵਿੱਚ ਮਿਲਾ ਕੇ ਪੀ ਲਿਆ ਕਰੋ, ਇਹ ਵੀ ਆਪਣੇ ਖੱਟੀ ਢਕਾਰਾਂ ਵਾਸਤੇ ਠੀਕ ਰਹਿੰਦੇ। ਹਾਰਟ ਬਰਨ ਵਾਸਤੇ ਕਹਿੰਦੇ ਸੀਗੇ, ਹਾਰਟ ਬਰਨ ਜੀ ਹੁੰਦੀ ਹੈਗੀ ਉਹ ਤਾਂ ਉਹਨੇ ਤੁਸੀਂ ਜਿਹੜਾ ਪੇਠਾ ਹੁੰਦਾ ਜੀ ਉਹ ਵਧੀਆ ਰਹੂਗਾ। ਜਾਂ ਪੇਠੇ ਦੀ ਜਿਹਦੀ ਮਠਿਆਈ ਬਣਦੇ ਆ ਉਹ ਵਿੱਚੋਂ ਬੀਜ ਬੂਜ ਜੇ ਕੱਢ ਕੇ ਉਹਦਾ ਜੇ ਜੂਸ ਕੱਢ ਕੇ ਪੀਏ ਕਰੇ, ਉਹ ਬਹੁਤ ਵਧੀਆ ਤੇਜ਼ਾਬ ਵਾਸਤੇ, ਹਾਰਟ ਬਰਨ ਵਾਸਤੇ ਵਧੀਆ ਚੀਜ਼ ਹੈਗੀ ਜੀ ਸਾਰਿਆਂ ਤੋਂ। ਉਹ ਤੁਸੀਂ ਉਹਦਾ ਜੂਸ 1 ਗਲਾਸ ਪੀ ਲਿਆ ਕਰੋ ਰੋਜ਼, ਛੋਟਾ ਹੀ ਭਾਵੇਂ ਪੀ ਲਓ, ਉਹ ਠੀਕ ਹੈ। ਜੇ ਵਿੱਚੋਂ ਟੇਸਟ ਵਾਸਤੇ ਤੁਸੀਂ ਉਹਦਾ 1 ਚੁਟਕੀ ਤੁਸੀਂ ਨਟਮੈਗ ਪਾ ਸਕਦੇ ਹੈਗੇ, ਜਾਂ 1 ਚੁਟਕੀ ਤੁਸੀਂ ਦਾਲਚੀਨੀ ਦੀ ਪਾ ਸਕਦੇ ਹੈਗੇ, 1 ਚਮਚਾ ਹਨੀ ਦਾ ਉਹਦੇ ਵਿੱਚੋਂ ਐਂ ਘੋਲ ਕੇ ਟੇਸਟੀ ਜਿਹਾ ਬਣ ਜੂਗਾ ਸਾਰਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ 1 ਕੱਪ ਤੁਸੀਂ ਆਪਣੇ ਲੈਣਾ ਹੈਗਾ ਪਾਣੀ ਦਾ, 1 ਕੱਪ ਦੁੱਧ ਦਾ ਅਤੇ ਵਿੱਚੋਂ 1 ਜਾਂ 1.5 ਚਮਚਾ ਅਰਜਨ ਪਾਊਡਰ ਦਾ ਇਹ ਉਬਾਲ ਕੇ ਜਦ 1 ਕੱਪ ਰਹਿ ਜਾਵੇ ਫਿਰ ਇਹ ਪੀ ਲਿਆ ਕਰੋ ਤੁਸੀਂ। ਇਹ ਵੀ ਸਾਰੇ ਹਾਰਟ ਬਰਨ ਵਾਸਤੇ ਵਧੀਆ ਚੀਜ਼ ਹੈ। ਗਲੇ ਕੋਲੈਸਟਰੋਲ ਵਾਸਤੇ ਹੀ ਵਧੀਆ ਚੀਜ਼ ਹੈ। ਗਲੇ ਪਲੱਗ ਦੀਆਂ ਨਾਲੀਆਂ ਨੇ ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ। ਅੱਗੇ ਕਰਦੇ ਜੇ ਕਿਸੇ ਨੂੰ ਆਪਣੇ ਮੋਸਟਲੀ ਆਪਣੇ ਆਉਂਦਾ ਹੈਗਾ ਜਿਹੜੀ ਪ੍ਰੈਗਨੈਂਟ ਹੋ ਜਾਂਦੀਆਂ ਲੇਡੀਆਂ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ ਜੀ। ਇਹ ਬਹੁਤ 80% ਲੋਕਾਂ ਨੂੰ ਹੁਣ ਇਹੀ ਆਪਣੇ ਡਾਕਟਰ ਦੱਸਦੇ ਨੇ ਤੁਹਾਨੂੰ ਸ਼ੂਗਰ ਹੋ ਗਈ। ਦਵਾਈ ਖਾਣੇ ਦੀ ਬਜਾਏ ਤੁਸੀਂ ਉਹਨਾਂ ਵਾਸਤੇ ਜਦ ਜੇ ਹੋ ਜਾਵੇ ਤਾਂ ਤੁਹਾਨੂੰ ਜਾਮਣ ਦੀ ਗੁਠਲੀਆਂ ਜਾਂ ਜਾਮਣ ਪਾਊਡਰ ਉਹ ਵੀ ਤੁਸੀਂ ਆਪਣਾ 1 ਚਮਚਾ ਸਵੇਰ ਨੂੰ ਲੈ ਸਕਦੇ ਹੈਗੇ ਰੋਜ਼। ਉਹਦੇ ਨਾਲ ਵਧੀਆ ਸਾਰੀ ਗੱਲ ਦਵਾਈ ਖਾਣੇ ਦੀ ਲੋੜ ਨਹੀਂ, ਗਲੇ ਬੱਚੇ 'ਤੇ ਕੋਈ ਇਫੈਕਟ ਨਹੀਂ ਪੈਣੇਗਾ। ਇਹ ਤੁਸੀਂ ਜੇ ਜ਼ਿਆਦਾ ਹੈਗੀ ਦੱਸਦਾ ਡਾਕਟਰ ਤੁਹਾਨੂੰ ਸ਼ੂਗਰ ਤਾਂ 1 ਚਮਚਾ ਸਵੇਰ ਨੂੰ 1 ਸ਼ਾਮ ਨੂੰ ਵੀ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਕਰੇਲੇ ਦੀ ਸਬਜ਼ੀ ਬਣਾ ਕੇ ਖਾਓ, ਉਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਜੇ ਤੁਹਾਨੂੰ ਆਪਣੇ ਇੱਥੇ ਔਲੇ ਦਾ ਆਪਣੇ ਸੌਂਫ ਅਤੇ ਔਲਾ ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ, ਇਹ ਵਧੀਆ ਚੀਜ਼ ਹੈਗੀ ਆਪਣੇ ਸ਼ੂਗਰ ਵਾਸਤੇ। ਜਾਂ ਫਿਰ ਤੁਸੀਂ ਆਪਣੇ ਜਿਹੜੇ ਛੋਲੇ ਹੁੰਦੇ ਹੈਗੇ ਕੱਲ ਭੁੱਜੇ ਹੋਏ ਛੋਲੇ ਉਹ ਵੀ 1 ਮੁੱਠੀ ਖਾ ਲਿਆ ਕਰੋ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ ਇਹ। ਫਿਰ ਨਹੀਂ ਤਾਂ ਦਹੀਂ ਖਾ ਲਈ ਆਪਣੇ ਪੱਤਾ ਗੋਭੀ, ਖੀਰਾ, ਕਰੇਲਾ, ਟਮਾਟਰ, ਗਾਜਰ ਅਜੇ ਹਰੀਆਂ ਸਬਜ਼ੀਆਂ ਇਹ ਖਾ ਲਓ, ਇਹ ਵੀ ਆਪਣੇ ਠੀਕ ਹੈਗੀਆਂ ਇਹਦੇ ਵਾਸਤੇ। ਮਾਂ 'ਚ ਹੱਥ ਲੱਗਿਆ ਸੀਗਾ ਵੀ ਦੱਸੇ ਤਾਂ ਕਈਆਂ ਨੂੰ ਅੱਜ ਪੁੱਛਦੇ ਸੀਗੇ ਮੇਰੇ 'ਤੇ ਅੱਛਾ ਜਿਹੜੇ ਕਹਿੰਦੇ ਸੀਗੇ ਹੱਡੀ ਟੁੱਟ ਗਈ ਉਹਦੇ ਵਿੱਚ ਆਪਣੇ ਵੀ ਕਿਸ ਤਰ੍ਹਾਂ ਫਾਸਟ ਜੋੜੀਏ ਉਹਨਾਂ ਨੂੰ। ਉਹ ਤਾਂ ਜੇ ਤਾਂ ਆਪਣੇ ਅਸ਼ੋਕਾ ਪਾਊਡਰ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਲੈ ਸਕਦੇ ਹੋ ਦੁੱਧ ਨਾਲ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਸਕਦੇ ਹੋ। ਜੇ ਕੋਈ ਉਹਨੇ ਪੈਰ ਪੂਰ ਦੀ ਹੱਡੀ ਜਾਂ ਕੋਈ ਹੋਰ ਹੈਗੀ ਤਾਂ ਉਸੀ ਪਾਊਡਰ ਦਾ ਹੀ ਤੁਸੀਂ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਉਹਦੇ ਉੱਤੇ ਬੰਨ੍ਹ ਵੀ ਸਕਦੇ ਹੈਗੇ। ਜਾਂ ਐਂ ਕਰੋ ਅਸ਼ੋਕਾ ਛਿੱਲ ਲੈ ਕੇ ਤਾਂ ਘੀ ਦੇ ਵਿੱਚੋਂ ਜੇ ਤੁਸੀਂ ਕਰ ਲਓਗੇ ਘੀ ਦੇ ਜਾਂ ਤੇਲ ਦੇ ਵਿੱਚੋਂ ਮਿਕਸ ਕਰਕੇ ਉਹ ਬੰਨ ਲਵੇ ਤਾਂ ਤੁਹਾਨੂੰ ਛੇਤੀ ਆਰਾਮ ਆਊਗਾ ਪਾਣੀ ਨਾਲੋਂ। ਚਾਹੇ ਦੇਸੀ ਘੀ ਮਾ ਬੰਨ ਲਵੇ ਚਾਹੇ ਆਪਣੇ ਤੇਲ 'ਚ ਕੋਸਾ ਜਿਹਾ ਕਰਕੇ ਉਹ ਆਪਣੇ ਬੰਨ ਲਵੇ, ਉਹ ਵੀ ਆਪਣੇ ਹੱਡੀ ਨੂੰ ਛੇਤੀ ਜੋੜਨੇ ਮਾ ਸਾਰੀ ਮਦਦ ਕਰੂਗਾ ਜੀ। ਜੇ ਨਹੀਂ ਤੁਹਾਨੂੰ ਅਸ਼ੋਕਾ ਦਾ ਪਾਊਡਰ ਮਿਲਦਾ ਤਾਂ ਅਜਨਾ ਪਾਊਡਰ ਵੀ ਇਹੀ ਕੰਮ ਕਰਦਾ ਜੀ। ਇਹ ਅਜਨਾ ਪਾਊਡਰ ਤੁਸੀਂ ਉਹਨੇ ਲੈਣਾ ਹੈਗਾ 1 ਜਾਂ 1.5 ਚਮਚਾ
1 ਚਮਚਾ ਘੀ ਲੈਣਾ ਹੈਗਾ ਇਹ ਜਮਾ, ਤੇ 1.5 ਚਮਚਾ ਸ਼ੱਕਰ। ਇਹ ਮਿਲਾ ਕੇ ਤੁਸੀਂ ਖਾਣ ਲੱਗ ਜਾਓ। ਇਹ ਵੀ ਜਿਹੜੀ ਥਰੀ ਹੱਡੀ ਨਾਲ ਕੋਈ ਫ੍ਰਿਕਸ਼ਨ ਹੈ ਉਹ ਆਪਣੇ ਜੀ। ਜਾਂ ਫਿਰ ਤੁਸੀਂ ਆਇਓਡੈਕਸ ਦੇ ਮੱਲਮ ਦੀ ਉਹਦੀ ਮਾਲਿਸ਼ ਵੀ ਕਰ ਸਕਦੇ ਹੈਗੇ ਇਹਦੇ ਉੱਤੇ। ਨਹੀਂ ਤਾਂ ਜਿਹੜੇ ਤੁੱਕੇ ਹੁੰਦੇ ਕਿੱਕਰ ਦੇ ਤੁੱਕੇ, ਉਹ ਤੁਸੀਂ ਆਪਣੇ 1 ਚਮਚਾ ਤੁੱਕਿਆਂ ਦਾ ਪਾਊਡਰ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਉੱਤੇ ਲੇਪ ਕਰ ਸਕਦੇ ਹੈਗੇ ਇਹਦੇ ਉੱਤੇ, ਜਿੱਥੇ ਸਾਡੇ ਸੱਟ ਵੱਜੀ ਵੀ ਹੈਗੀ। ਨਹੀਂ ਤਾਂ ਫਿਰ ਤੁਸੀਂ ਆਪਣੇ ਹਲਦੀ ਦਾ ਤੇਲ ਲੈਣਾ ਹੈਗਾ, ਹਲਦੀ ਦਾ ਤੇਲ, ਉਹਦੀਆਂ 5 ਬੂੰਦਾਂ ਜਾਂ ਤਾਂ 1 ਚਮਚੇ ਚੀਨੀ 'ਚ ਪਾ ਕੇ ਖਾ ਲਓ, ਨਹੀਂ ਤਾਂ ਜਿਹੜੇ ਪਤਾਸੇ ਵਾ ਪਾ ਕੇ ਉਹ ਖਾ ਲਿਆ ਕਰੋ, ਉਹ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ ਥੋੜ੍ਹੀ ਆਪਣੇ ਹਲਦੀ ਤੁਸੀਂ ਆਪਣੇ ਦੁੱਧ ਮਾ ਗਰਮ ਪਾ ਕੇ ਘੋਲ ਕੇ ਉਹ ਵੀ ਪੀ ਸਕਦੇ ਹੈਗੇ ਇਹਦੇ ਵਿੱਚ। ਅੱਗੇ ਚੱਲਦੇ ਹੈਗੇ ਆਪਾਂ। ਜਿਹੜੇ ਕਹਿੰਦੇ ਸੀਗੇ ਉਹਨੇ ਪਿਛਲੇ ਵੀਕ ਰਹਿ ਗਏ ਸੀਗੇ ਇਹ ਵੀ, ਜਿਹੜੇ ਕਹਿੰਦੇ ਸੀਗੇ ਸਿਆਟਿਕਾ ਵਾਸਤੇ ਪੁੱਛਦੇ ਸੀਗੇ, ਜਿਹੜਾ ਕਿਸੇ ਸ਼ਾਇਦ ਇਸੀ ਵੀ ਪੁੱਛਦੇ ਸੀਗੇ ਮੇਰੇ ਖਿਆਲ, ਜਿਹੜੇ ਕਹਿੰਦੇ ਲੱਕ ਮਾਰ ਤੇ ਦਰਦ ਮੇਰੇ ਪੈਰਾਂ ਤੱਕ ਜਾਂਦਾ ਹੈਗਾ, ਉਹ ਆਪਣੇ ਲੈ ਸਕਦੇ ਹੈਗੇ ਤੁਸੀਂ। ਇਹਦੇ ਓਲੀਵ ਆਇਲ ਲੈ ਲੈਣਾ ਹੈਗਾ, ਉਹਦੇ ਵਿੱਚੋਂ ਫਟਕੜੀ ਪੀ ਕੇ ਮਿਕਸ ਕਰਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਉਹਦੇ ਤੇ। ਜਾਂ ਫਿਰ ਤਿਲਾਂ ਦੇ ਤੇਲ ਦੇ ਵਿੱਚੋਂ ਤੁਸੀਂ ਆਪਣੇ ਲਸਣ ਤੇ ਔਲੇ ਇਹ ਗਰਮ ਕਰਕੇ ਉਹਨੂੰ ਫਿਰ ਭੁੰਨ ਲੈਣਾ। ਜਦ ਔਲਿਆਂ ਦੇ ਰੰਗ ਚੜ੍ਹ ਆਪਣਾ ਜਾਂ ਲਸਣ ਤੈਰ ਕੇ ਉੱਪਰ ਆ ਗਿਆ ਤਾਂ ਵੀ ਸੇਮ ਥਿੰਗ ਹੈ, ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਸਿਆਟਿਕਾ ਵਾਲੇ ਲੈ ਸਕਦੇ ਹੈਗੇ। ਟਮਾਟਰ ਤੇ ਅੱਧੇ ਪਪੀਤੇ ਦਾ ਜੂਸ, ਇਹ ਤੁਸੀਂ ਆਪਣੇ ਖਾਇਆ ਕਰੋ ਜ਼ਿਆਦਾ, ਪਪੀਤਾ ਵੀ ਆਪਣੇ। ਜਾਂ ਤੁਸੀਂ ਆਪਣੇ ਕਰੇਲੇ ਦਾ ਜੂਸ, ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ। ਜੇ ਦਵਾਈ ਤੁਸੀਂ ਬਣਾਉਣੀ ਹੈਗੀ ਤਾਂ ਸੁੰਡ ਲੈਣੀ ਹੈਗੀ, ਤਿਰਫ ਦਾ ਪਾਊਡਰ ਤੇ ਕਾਲੀ ਮਿਰਚਾਂ, ਅਨਾਰ ਦੇ ਸੁੱਕੇ ਵਿੱਚ ਛਿਲਕੇ, ਸਿੰਧਾ ਨੂਨ ਤੇ ਬਾਈਬਡਿੰਗ, ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਉਹ ਦਵਾਈ ਹੈਗੀ ਇੱਕ ਸੁੰਡ ਲੈਣੀ ਹੈਗੀ ਤੁਸੀਂ, ਪਿੱਪਲਾ, ਮੂਲ, ਚੌਪ ਚੀਨੀ, ਅਨਾਰ ਦਾਣਾ, ਅਸਗੰਧ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ। ਜੇ ਤੁਹਾਡੇ ਕੋਲ ਆਪਣੇ ਰਿੰਡ ਦੇ ਬੀਜ ਹੈਗੇ, ਇੱਥੇ ਕਿੱਥੇ ਮਿਲਦੇ ਆ ਰਿੰਡ ਦੇ ਬੀਜ, ਤਾਂ ਉਹਦੀ ਤੁਸੀਂ ਆਪਣੇ 500 ਗ੍ਰਾਮ ਦੁੱਧ ਲੈ ਕੇ ਤੇ ਉਹਦੇ ਵਿੱਚ 20-25 ਗ੍ਰਾਮ ਰਿੰਡ ਦੇ ਬੀਜ ਪਾ ਕੇ ਉਹਦੀ ਉਬਾਲ ਕੇ ਖੀਰ ਜੀ ਬਣਾ ਲੈਣੀ ਹੈ। ਉਹ ਤੁਸੀਂ ਆਪਣੇ ਖੀਰ ਖਾਓ, ਉਹਦੇ ਨਾਲ ਵੀ ਥਾਰੀ ਰੀਹ ਦਾ ਦਰਦ ਜਿਹੜਾ ਉਹ ਹਟ ਜਾਂਦਾ। ਇਹ ਬੈਲੀ ਚੀਜ਼ ਨਹੀਂ ਇਹਦੇ ਵਿੱਚ ਖਾਣੀ, ਆਲੂ ਨਹੀਂ ਖਾਣੇ, ਚੌਲ ਨਹੀਂ ਖਾਣੀ, ਮਾਹਾਂ ਦੀ ਦਾਲ, ਬੇਸਣ ਬੂਸਣ, ਇਹੋ ਜਿਹੀਆਂ ਚੀਜ਼ਾਂ ਨਹੀਂ ਇਹਦੇ ਵਿੱਚ ਖਾਣੀਆਂ ਹੈਗੀਆਂ। ਫਿਰ ਇੱਕ ਹੋਰ ਵਧੀਆ ਦਵਾਈ ਹੈਗੀ ਇਹਦੇ ਰੀਹ ਦੇ ਦਰਦ ਵਾਸਤੇ, ਇਹ ਬਣਾ ਸਕਦੇ ਹੈਗੇ ਤੁਸੀਂ। ਇਹਦੇ ਵਿੱਚੋਂ ਲੈਣਾ ਹੈਗਾ ਤੁਸੀਂ ਕੂੜਾ ਸੱਕ ਜਾਂ ਕੂੜਾ ਛਾਲ ਲਿਖਿਆ ਹੋਊਗਾ ਉੱਥੇ ਪੈਕਟ ਦੇ ਉੱਤੇ ਹਿੰਦੀ 'ਚ, ਤੇ ਮਿੱਠੀਆਂ ਸਰੰਜਾਂ ਤੇ ਅਸਗੰਧ ਤੇ ਸੁੰਡ, ਇਹ ਚਾਰੇ ਚੀਜ਼ਾਂ ਤੁਸੀਂ ਲੈਣੀਆਂ ਹੈਗੀਆਂ। ਇਹਨਾਂ ਪੀ ਕੇ ਇਹਨਾਂ ਦਾ ਤੁਸੀਂ 1.5 ਚਮਚਾ, ਚਾਹੇ ਤਾਂ ਤੁਸੀਂ ਉਹ ਪੰਜੀਰੀ ਜੀ ਬਣਾ ਲਓ, ਪਹਿਲਾਂ ਜਿਸ ਤਰ੍ਹਾਂ ਆਟੇ ਦੀ ਪੰਜੀਰੀ ਬਣਾਉਂਦੇ ਘਰ, ਜਿੰਨੀ ਕੁ ਤੁਸੀਂ ਖਾਣੀ ਪੰਜੀਰੀ ਉਹਦੇ ਵਿੱਚ 1.5 ਚਮਚਾ ਪਾਊਡਰ ਦਾ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ। ਨਹੀਂ ਆ ਤੁਸੀਂ ਆਪਣੇ ਕੜਾਹ ਦੇ ਵਿੱਚ ਮਿਕਸ ਬਣਾ ਕੇ ਤੁਸੀਂ ਖਾ ਲਿਆ ਕਰਨੀ, ਠੰਡੀ ਜੀ ਕਰਕੇ ਖਾਣੀ ਹੈ। ਮੇਰੇ ਕਹਿਣੇ ਦਾ ਮਤਲਬ ਇਹ ਹੈ, ਇਹ ਖੁਸ਼ਕ ਹੈਗੀਆਂ ਚੀਜ਼ਾਂ, ਤੁਹਾਨੂੰ ਆਪਣੇ ਘੀ ਦੀ ਲੋੜ ਪੈਣੀ ਇਹਦੇ ਵਿੱਚ। ਚਾਹੇ ਤਾਂ ਪੰਜੀਰੀ ਬਣਾ ਕੇ ਇਹਦੇ 'ਚੋਂ ਮਿਕਸ ਕਰਕੇ ਲਓ, ਚਾਹੇ ਕੜਾਹ ਬਣਾ ਕੇ ਤੁਸੀਂ ਮਿਕਸ ਕਰਕੇ ਇਹ ਖਾ ਸਕਦੇ ਹੈਗੇ ਇਹਦੇ ਵਿੱਚ। ਇਹਦੇ ਵਿੱਚੋਂ ਤੁਸੀਂ ਆਪਣੇ ਛੁਹਾਰੇ, ਵਧੀਆ ਚੀਜ਼ ਹੈਗੀ, 2-3 ਛੁਹਾਰੇ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ, ਰੀਹ ਦੇ ਦਰਦ ਵਾਸਤੇ। ਜਾਂ ਫਿਰ ਤੁਸੀਂ ਆਪਣੇ ਮੂਲੀਆਂ ਦੇ ਪੱਤਿਆਂ ਦਾ ਰਸ ਕੱਢ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਜਾਂ ਫਿਰ ਅਦਰਕ ਦਾ ਰਸ ਕੱਢ ਕੇ 2-3 ਚਮਚੇ, 1 ਚਮਚਾ ਵਿੱਚ ਦੇਸੀ ਘੀ ਪਾ ਕੇ ਉਹ ਮਿਕਸ ਕਰਕੇ ਖਾਣਾ ਹੈਗਾ ਜੀ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਨਾਲ। ਫਿਰ ਨਹੀਂ ਤਾਂ ਰਾਈ ਜਿਹੜੀ ਹੁੰਦੀ ਹੈ, ਰਾਈ ਉਹਦਾ ਪੇਸਟ ਬਣਾ ਕੇ ਤੁਸੀਂ ਉਹ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਜਿਹੜੇ ਔਰੰਜਾਂ ਤੇ ਬੀਜ ਨਿਕਲਦੇ ਹੁੰਦੇ, ਉਹ ਤੁਸੀਂ 8 ਬੀਜ ਲੈਣੇ ਹੈਗੇ ਔਰੰਜਾਂ 'ਚ, ਉਹ 1 ਕੱਪ ਦੁੱਧ 'ਚ ਉਬਾਲ ਕੇ ਐਨ ਚੰਗੀ ਤਰ੍ਹਾਂ, 1 ਕੱਪ ਦੁੱਧ ਲੈ ਲਓ ਤੁਸੀਂ, ਅੱਧਾ ਕੱਪ ਪਾਣੀ ਪਾ ਕੇ ਉਹਨੂੰ ਪਾਣੀ 8 ਬੀਜ ਸਿੱਟਦੇ ਨੇ ਵਿੱਚੋਂ, ਉਹਨੂੰ ਐਨ ਉਬਾਲੀ ਜਾਣਾ ਚੰਗੀ ਤਰ੍ਹਾਂ। ਫਿਰ ਉਹਦੇ ਵਿੱਚ ਜਾਂ 1 ਕੱਪ ਰਹਿ ਗਿਆ, ਉਹਦੇ ਵਿੱਚ ਤੁਸੀਂ 1 ਚਮਚਾ ਅਦਰਕ ਦਾ ਰਸ ਤੇ ਅੱਧਾ ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਆਪਣੇ ਤੁਸੀਂ ਪੀਣਾ ਹੈਗਾ ਜੀ। ਇਹ ਵੀ ਆਪਣੇ ਠੀਕ ਕਰ ਦਿੰਦਾ ਹੈਗਾ ਆਪਣੇ। ਜਿਹੜੇ ਕਹਿੰਦੇ ਸੀਗੇ ਆਪਣੇ ਹੱਥ ਪੈਰ ਮੇਰੇ ਸੁੰਨ ਜੇ ਰਹਿੰਦੇ ਹੈਗੇ, ਨਮ ਰਹਿੰਦੇ ਹੈਗੇ, ਜਾਂ ਸਰਕੂਲੇਸ਼ਨ ਨਹੀਂ ਹੁੰਦੀ ਹੈਗੀ, ਉਹ ਤਾਂ ਆਪਣੇ 2 ਚਮਚੇ ਤੁਸੀਂ ਅਦਰਕ ਦਾ ਰਸ, 2 ਚਮਚੇ ਲਸਣ ਦਾ ਰਸ, ਇਹ ਮਿਕਸ ਕਰਕੇ ਤੁਸੀਂ ਇਹ ਮਾਲਿਸ਼ ਕਰ ਸਕਦੇ ਹੈਗੇ ਉਹਨਾਂ ਦੀ। ਜਾਂ ਫਿਰ ਤੁਸੀਂ ਆਪਣੇ 1 ਚਮਚਾ ਥੋੜਾ ਅਦਰਕ ਲੈ ਕੇ ਤੇ 2-3 ਗਲੀਆਂ ਲਸਣ ਦੀਆਂ ਲੈ ਕੇ ਉਹਦੀ ਚਟਨੀ ਬਣਾ ਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਆਪਣੇ ਪੈਰਾਂ ਨੂੰ ਸਰਕੂਲੇਸ਼ਨ ਨੂੰ ਤੇਜ਼ ਕਰਨੇ ਨੂੰ। ਫਿਰ ਤੁਸੀਂ ਆਪਣੇ ਤੁਲਸੀ ਦਾ ਰਸ ਤੇ ਆਪਣੇ ਵਿੱਚੋਂ ਸੁੰਡ ਮਿਲਾ ਕੇ ਤੇ ਉਹ ਤੁਸੀਂ ਆਪਣੇ ਖਾਣੀ ਹੈਗੀ ਹੈ। ਫਿਰ ਬਦਾਮ ਰੋਗਨ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ, ਉਹ ਵੀ ਆਪਣੇ ਸਰਕੂਲੇਸ਼ਨ ਨੂੰ ਠੀਕ ਕਰ ਦਿੰਦਾ ਹੈਗਾ। ਤਿਲਾਂ ਦੇ ਤੇਲ ਦੇ ਵਿੱਚ ਤੁਸੀਂ ਆਪਣੇ ਨੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ। ਇੱਕ ਫਿਰ ਨਹੀਂ ਤਾਂ ਇੱਕ ਆਉਂਦੀ ਹੈਗੀ ਸੁੰਡ ਤੇ ਅਗਰ, ਇਹ ਦਵਾਈ ਦਾ ਨਾਂ ਹੈਗਾ ਸੁੰਡ ਤੇ ਅਗਰ, ਇਹ ਬਰਾਬਰ ਮਿਕਸ ਕਰਨੀਆਂ ਹੈਗੀਆਂ 50-50 ਗ੍ਰਾਮ ਲੈ ਕੇ, ਤੇ 1.5 ਚਮਚੇ ਦੀ ਚਾਹ ਜੀ ਬਣਾ ਕੇ ਆਪਣੇ ਤੁਸੀਂ ਪੀ ਸਕਦੇ ਹੈਗੇ ਜੀ।
ਇੱਕ ਸੁੰਬੇ ਦੇ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਨਾਰੀਅਲ ਦੇ ਤੇਲ ਦੇ ਵਿੱਚ 150 ਗ੍ਰਾਮ ਲੈ ਕੇ 10 ਗ੍ਰਾਮ ਜਾਇਫਲ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਫਿਰ ਛੁਹਾਰੇ ਤੁਸੀਂ ਆਪਣੇ 2 ਛੁਹਾਰੇ ਪਾਣੀ में ਉਬਾਲ ਕੇ ਬੀਜੇ ਕੱਢ ਕੇ ਗਲੇ ਛੁਹਾਰੇ ਖਾ ਕੇ ਗਲ ਜੇ ਕਰੋਗੇ ਉਹ ਗਲੇ ਪਾਣੀ ਜਾਂ ਪੀ ਲਿਆ ਆਪਣੇ ਚਾਹ ਜੀ ਮੰਗਣਾ ਉਹ ਤੁਸੀਂ ਲੈ ਸਕਦੇ ਹੈਗੇ। ਕਰੇਲੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਫਿਰ ਸਰਕੂਲੇਸ਼ਨ ਵਾਸਤੇ ਇੱਕ ਤੁਸੀਂ ਮਾਂ ਦੀ ਦਾਲ ਜਿਹੜੀ ਹੁੰਦੀ ਮਾਂ ਸਾਬਤੇ ਮਾਂ ਉਹ ਇੱਕ ਮੁੱਠੀ ਲੈ ਲੈਣੀ ਹੈਗੀ। 2-3 ਕੱਪ ਪਾਣੀ ਦੇ ਪਾ ਕੇ ਉਹ ਉਬਾਲਣੇ ਧਰ ਦੇਣੇ ਹੈ ਜਿਸ ਤਰ੍ਹਾਂ ਆਪਾਂ ਮਾਂ ਦੀ ਦਾਲ ਬਣਾਉਂਦੇ ਉਸ ਤਰ੍ਹਾਂ ਉਹਨੇ ਖੁੱਲ੍ਹਾ ਪਾਣੀ ਪਾ ਦੇਣਾ ਥੋੜ੍ਹਾ ਜਿਹਾ। ਉਹਦੇ ਵਿੱਚ ਮੈਂ 1 ਚਮਚਾ ਸੁੰਢ ਦਾ ਪਾ ਦੇਣਾ 3-4 ਕਲੀਆਂ ਲਸਣ ਦੀਆਂ ਪਾ ਦੇਣੀਆਂ ਹੈਗੀਆਂ। ਉਹ ਜਦ ਮਾਂ ਦੀ ਦਾਲ ਦਾ ਮੂੰਹ ਜੇ ਫੁੱਟ ਜਿਵੇਂ ਉਹਨਾਂ ਦੇ ਪੁਣ ਕੇ ਉਹ ਪਾਣੀ ਤੁਸੀਂ ਉਹਨੇ ਪੀ ਲੈਣਾ ਹੈਗਾ। ਇਹਦੇ ਨਾਲ ਵੀ ਸਾਰੀ ਖੂਨ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਠੀਕ ਹੋ ਜਾਂਦੀ ਹੈ। ਨਹੀਂ ਤਾਂ ਜਦ ਤੁਸੀਂ ਦੁੱਧ ਪੀਂਦੇ ਹੈਗੇ ਤਾਂ 1 ਚੁਟਕੀ ਸੁੰਢ ਦੀ ਤੇ 1 ਚੁਟਕੀ ਦਾਲਚੀਨੀ ਦੀ ਇਹੀ ਦੁੱਧ ਦੇ ਵਿੱਚ ਉਬਾਲਦੇ ਕਰੋ ਨਾਲ ਤਾਂ ਵੀ ਆਪਣੇ ਸਰਕੂਲੇਸ਼ਨ ਥੋੜ੍ਹੀ ਠੀਕ ਹੋ ਜੂਗੀ ਇਹਦੇ ਨਾਲ ਜੀ। ਸਮਾਂ ਹੋ ਗਿਆ ਜੀ ਹੁਣ। ਚਲੋ ਠੀਕ ਹੈ ਜੀ। ਬਾਕੀ ਜਿਹੜੇ ਰਹਿ ਗਏ ਅਗਲੇ ਹਫਤੇ ਸਹੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।